ਪਾਰਟੀਆਂ ਜਿਹੜਾ ਨਾ ਹਾਂਜੀ ਸਾਡੇ ਬੇਟੀ ਦੇ ਕੋਲ ਲੰਘਣ ਗਿਆ ਉਹ ਸਿੱਖ, ਹਾਂਜੀ ਉਹਦੇ ਬਰਸਾ ਮਾਰਿਆ ਇੱਥੇ ਰੱਖ ਕੇ ਨੰਬਰਦਾਰ ਨੇ ਹਾਂ ਉਹਦੇ ਹਾਂ। ਉਹ ਭੱਜ ਕੇ ਜਾ ਕੇ ਸਾਡੇ ਅੰਦਰ ਜਾ ਕੇ ਬੂਹਾ ਖੋਲ ਕੇ ਅੰਦਰ ਕੁੰਡਾ ਲਾ ਲਿਆ ਉਹਨੇ। ਕੁੰਡਾ ਲਾਇਆ ਨਾ ਲੰਬੜਾ ਬੂਹਾ ਭੰਨੇ। ਹਾਂਜੀ ਸਾਡੇ ਭਰਾ ਜਿਹੜੇ ਵੱਡੇ ਸੀ ਦੋ, ਹਾਂਜੀ ਉਹਨਾਂ ਨੇ ਜਾ ਕੇ ਆਖਿਆ ਚਾਚਾ ਹੁਣ ਨਾ ਮਾਰੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਵਜ਼ੀਰ ਸਾਹਿਬ ਆਖਣ ਲੱਗਿਆ ਜਨਤਾ 'ਚ ਘਰ ਕਰੇ ਉਹਦਾ। ਸਾਡੇ ਪਿਓ ਨੂੰ ਆਖਣ ਲੱਗਿਆ ਮੀਆਂ ਸਾਹਿਬ ਵਾਹੀ ਕਰਨੀ ਹੈ, ਤੈਨੂੰ ਢੱਗੇ ਵੀ ਦਿੰਦਾ ਮੈਂ, ਊਠ ਵੀ ਦਿੰਦਾ। ਅੱਛਾ ਉਹ ਸਿੱਖ ਸੀ ਵਜ਼ੀਰ, ਰਹਿੰਦਾ ਸੀ ਪਟਿਆਲੇ। ਅੱਛਾ ਜ਼ਮੀਨ ਉਹਦੀ ਬਖਸ਼ੀ ਵਾਲੇ ਦੇ ਲਾਗੇ ਸਾਡੇ ਪਿੰਡ ਨਾਲ। ਸਹੀ। ਤੈਨੂੰ ਕਿਹੜੀ ਸ਼ੈ ਦੀ ਲੋੜ ਆ, ਮੈਂ ਤੈਨੂੰ ਸਾਰੀਆਂ ਸ਼ੈ ਦਿੰਦਾ। ਤੇ ਅੱਗੇ ਤੂੰ ਆਪਣਾ ਖਿਆਲ ਕਰ ਵੀ ਕਿਹੜਾ ਤੇਰਾ ਬਾਈ ਕਰ ਸਕਦਾ ਹੈ ਕਿ ਤੂੰ ਪਾਕਿਸਤਾਨ ਜਾਣਾ ਹੈ। ਤੈਨੂੰ ਦੀਨ ਚੰਗਾ ਲੱਗਦਾ ਹੈ ਕਿ ਇੱਥੇ ਬਾਈ ਕਰਨੀ ਹੈ। ਸਹੀ। ਸਾਡਾ ਪਿਓ ਲਾ ਜਾਂਦੀ ਤੇ ਜਾਨ ਬੜਾ ਦਿਓ। ਹਾਂਜੀ ਸਰਦਾਰ ਸਾਹਿਬ ਮੈਨੂੰ ਦੀਨ ਚੰਗਾ ਲੱਗਦਾ ਹੈ। ਬੜੀ ਗੱਲ ਹੈ ਜੀ, ਬਹੁਤ ਅੱਛੀ ਗੱਲ ਕੀਤੀ ਉਹਨਾਂ ਨੇ। ਦੀਨ ਚੰਗਾ ਲੱਗਦਾ। ਦਿੱਤੀ ਸੀ ਪਨਾਹ। ਹਾਂ ਬੇਈਮਾਨ ਹੋਏ ਚਵਾਰਿਆਂ 'ਚ ਰਿਹਾ ਕਰੀਏ। ਇੱਕ ਕੁੜੀ ਪਠਾਣਾ ਦੀ, ਇੱਕ ਉਹ ਬਾਹਰ ਨਿਕਲਿਆ ਕਰਨ ਜਦੋਂ ਉਹ ਵੀ ਸਾਨੂੰ ਆਖਿਆ ਵੀਰ ਹੱਥਾਂ ਨਾਲ ਵੀ ਜਦੋਂ ਜਾਵਾਂਗੇ ਮੈਨੂੰ ਲੈ ਜਾਓ। ਉਹ ਵੀ ਉੱਥੇ ਸੀ? ਉਹਨਾਂ ਵੀ ਰੱਖੀ ਦੀ, ਉਹਦੇ ਚਾਚੇ ਦੇ ਪੁੱਤਾਂ ਨੇ ਰੱਖੀ ਦੀ। ਉਹ ਅੱਛਾ ਧੱਕੇ ਨਾਲ ਖੋ ਕੇ ਲਿਆਂਦੀ ਸੀ? ਪਾਲ ਤੇ ਤਾਰ ਦੋ ਪਰ। ਵਾਲੇਕੁਮ ਬਜ਼ੁਰਗੋ। ਵਾਲੇਕੁਮ ਸਲਾਮ। ਹਾਂਜੀ ਬਜ਼ੁਰਗੋ, ਆਪਣਾ ਨਾਮ ਦੱਸਣਾ ਕੀ ਹੈ? ਨਾਮ ਤੁਹਾਡਾ? ਸਾਡਾ ਨਾਮ ਹੈ ਅਬਦੁਲ ਮਜੀਦ। ਅਬਦੁਲ ਮਜੀਦ। ਅੱਲਾ ਨੇ ਹਜ ਖਿਲਾਤਾ। ਅੱਛਾ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਜੀ ਅਬਦੁਲ ਮਜੀਦ। ਹਾਂਜੀ। ਅੱਛਾ ਜੀ ਬਜ਼ੁਰਗੋ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਉਮਰਦੀਨ। ਉਮਰਦੀਨ। ਦਾਦਾ ਜੀ ਦਾ ਕੀ ਨਾਮ ਹੈ? ਦਾਦੇ ਦਾ ਪੱਕ ਨਹੀਂ ਮੈਨੂੰ ਉਦੋਂ ਸ਼ੱਕ ਹੀ ਮੈਨੂੰ ਕਹਿੰਦਾ। ਸਾਡਾ ਦਾਦਾ ਜਿਹੜਾ ਨਾ ਹਾਂਜੀ ਉਹ ਗੋਈ ਗਿਆ ਸੀ। ਸਾਡਾ ਬਾਬਾ ਸਾਡਾ ਪਿਓ ਦੀ ਥੋੜੀ ਉਮਰ ਦਾ। ਅੱਛਾ ਅੱਛਾ, ਉਦੋਂ ਹੀ ਫੌਤ ਹੋ ਗਏ ਸੀ। ਉਦੋਂ ਫੌਤ ਹੋ ਗਏ। ਸਹੀ ਸਹੀ। ਦਾਦੀ ਦਾ ਪਤਾ ਹੈ। ਸਹੀ ਸਹੀ। ਦਾਦੀ ਜਿਉਂਦੀ ਸੀ, ਦਾਦੀ ਨੂੰ ਅਸੀਂ ਸਾਂਭਦੇ ਵੀ ਰਹੇ ਹਾਂ। ਸਹੀ ਹੋ ਗਿਆ। ਤੁਸੀਂ ਕਿੰਨੇ ਭਾਈ ਸੀ? 7 ਭਰਾ ਦੇ। ਕੀ ਨਾਂ ਸੀ ਤੁਹਾਡੇ ਭਰਾਵਾਂ ਦੇ? ਭਰਾ ਦਾ ਨਾਂ ਦੇ ਵੱਡੇ ਦਾ ਇਬਰਾਹਿਮ। ਇਬਰਾਹਿਮ। ਬਹਿ ਜਾਓ ਯਾਰ, ਕਿਉਂ ਕੁਰਸੀਆਂ ਫੜ ਲਿਓ। ਹਾਂਜੀ। ਵੱਡੇ ਨਾਂ ਦੀ ਇਬਰਾਹਿਮ। ਹਾਂਜੀ। ਉਦੋਂ ਛੋਟੇ ਦਾ ਨਾਂ ਦੀ ਨੂਰ ਮੁਹੰਮਦ। ਨੂਰ ਮੁਹੰਮਦ। ਉਦੋਂ ਛੋਟੇ ਦਾ ਨਾਂ ਦੀ ਗਵਾਂ ਗੌਸ। ਹਾਂਜੀ। ਉਦੋਂ ਛੋਟਾ ਸੀ ਹਾਦੀ ਹਸਨ। ਹਾਂਜੀ। ਉਦੋਂ ਛੋਟਾ ਸੀ ਮੈਂ ਅਬਦੁਲ ਮਜੀਦ। ਸਹੀ ਸਹੀ ਸਹੀ। ਉਦੋਂ ਛੋਟਾ ਸੀ ਅਬਦੁਲ ਅਜੀਜ਼। ਠੀਕ ਹੋ ਗਿਆ ਮਾਸ਼ਾਅੱਲਾ ਜੀ। ਉਦੋਂ ਛੋਟਾ ਸੀ ਮੁਹੰਮਦ ਬਸ਼ੀਰ। ਸਹੀ ਹੋ ਗਿਆ। ਸਾਰਿਆਂ ਤੋਂ 7 ਭਰਾ ਹੋਏ। 7 ਭਰਾ ਸੀ। ਹੁਣ ਕਿੰਨੇ ਦੁਨੀਆ 'ਚ ਹਯਾਤ ਨੇ? ਸਾਰੇ ਗੁਜ਼ਰੇ ਨੇ। ਅੱਛਾ ਸਾਰੇ ਗੁਜ਼ਰ ਗਏ। ਮੇਰੀ ਜਾਨ ਰਹਿੰਦੀ ਹੈ। ਸਹੀ ਸਹੀ ਸਹੀ। ਅੱਜ ਤੁਹਾਡੇ ਕੋਲ ਪੁਰਾਣੀਆਂ ਪਿੰਡ ਦੀਆਂ ਗੱਲਾਂ ਪੁੱਛਣੀਆਂ। ਦੱਸੋ ਪੁੱਛੋ। ਤੁਸੀਂ ਇਹ ਹੁਣ ਕਿਹੜੇ ਪਿੰਡ ਅਸੀਂ ਤਾਂ ਬੈਠੇ ਹੋ? ਪੁੱਛਣੀਆਂ ਗੱਲਾਂ ਤਾਂ ਸੱਚੇ ਹੁਣ ਤਾਂ ਗੱਲਾਂ ਛੇੜੀ ਨਾ। ਹਾਂਜੀ। ਮੈਂ ਆਪ ਕਹਿਣਾ ਉਹਨਾਂ ਨੇ ਸਾਡੇ ਬੰਦੇ ਪਿੱਛੇ ਕੋਈ ਉਹ ਫਲਾਣੇ ਥਾਂ ਬੈਠਾ 2-3 ਬੰਦੇ ਨੇ ਸਾਡੇ। ਮੈਂ ਕਹਿੰਦਾ ਜੀ ਸਾਡੇ ਇਕੱਠੇ ਹੁੰਦੇ ਹਾਂਜੀ ਅਸੀਂ ਪਿਛਲਾ ਕੁੜ ਕਰੇ ਕਰ ਲੈ। ਪਿਛਲੀਆਂ ਗੱਲਾਂ ਸੁਣਿਆ ਹਾਂਜੀ ਭੁੱਲੀਆਂ ਨਹੀਂ ਇਹ। ਹਾਂਜੀ ਹਾਂਜੀ ਜਿਸ ਵੇਲੇ ਯਾਦ ਆ ਜਾਂਦੀ ਨਾ ਹਾਂਜੀ ਧਰਤੀ ਬੇਲ ਨਹੀਂ ਦਿੰਦੀ। ਸਹੀ 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 ਸਹੀ। ਇੰਨੀ ਕਿ ਉਹ ਹੱਦ ਕੋਈ ਉੱਥੇ ਮੁਸਲਮਾਨਾਂ ਦੀ। ਸਹੀ ਸਹੀ। ਹਾਂਜੀ। ਅੱਛਾ ਮੈਨੂੰ ਹੁਣ ਇਹ ਦੱਸੋ ਪਹਿਲੇ ਕਿ ਤੁਸੀਂ ਕਿਹੜੇ ਪਿੰਡ ਬੈਠੇ ਹੋ ਇਸ ਟਾਈਮ? ਉੱਥੇ ਇਹ ਵਾਲਾ ਪਿੰਡ ਜਿਹੜਾ ਇਹ ਝੱਬੜ ਪਿੰਡ ਹੈ। ਝੱਬਰ? ਹਾਂ। ਇਹ ਨਾਲ ਡੇਰਾ ਹੈ ਝੱਬਰ ਦਾ? ਡੇਰਾ ਅਸੀਂ ਆਪਣੀ ਪੈੜੀਆਂ ਦੇ ਪਾਇਆ ਦੀ। ਸਾਡੀ ਬਸੋਂ ਵੀ ਹੈਗੀ ਥੋੜੀ ਬਹੁਤੀ ਪਿੰਡ। ਹਾਂਜੀ। ਤੇ ਫਿਰ ਅਸੀਂ ਆਪਣਾ ਜੋ ਜ਼ਮੀਨ ਸਾਨੂੰ ਪੈ ਗਈ ਨਾ ਫਿਰ ਹਾਂਜੀ। ਅਸੀਂ ਫਿਰ ਆਪਣੇ ਪੈੜੀਆਂ ਦੇ ਵਿੱਚ
ਆਪਣੀ ਰੈਸ਼ ਕਰ ਲਈ। ਅੱਛਾ, ਇਹਨੂੰ ਇਸ ਡੇਰੇ ਨੂੰ ਕੀ ਕਹਿੰਦੇ ਨੇ? ਇਹਦਾ ਡੇਰਾ ਦਾ ਨਾਂ ਦਿੰਦੇ ਬਹਿਲਾ ਵਾਲਾ। ਬਹਿਲਾਂ ਵਾਲਾ ਡੇਰਾ। ਹਾਂ, ਇੱਥੇ ਕੋਈ ਸਿੱਖਾਂ ਸੁੱਖਾਂ ਦੇ ਘਰ ਤੇ ਨਹੀਂ ਸੀ ਆਇਆ ਉਦੋਂ? ਸਿੱਖਾਂ ਦੀ ਮਾਲਕੀ ਦੀ ਆ। ਇਹ ਸਾਰੀ ਸਿੱਖ ਰਹਿੰਦੇ ਪਿੰਡ ਦੀ ਮਾਲਕੀਆਂ ਦੇ ਡੇਰੇ ਉਹਨਾਂ ਦੇ। ਅੱਛਾ, ਇਹ ਡੇਰਾ ਹੈਗਾ ਸੀ ਉਦੋਂ ਪਹਿਲੇ? ਹਾਂ, ਡੇਰਾ 47 ਹੈਗਾ। ਤੋਂ ਪਹਿਲੇ ਹਿੰਦੁਸਤਾਨ ਜਦੋਂ? ਡੇਰਾ ਪਿਛਾ ਹੈਗਾ ਤੇ ਉਹ ਆਹ ਅਸੀਂ ਪਾਏ ਨੇ ਆਏ। ਹੂੰ। ਉੱਥੇ 5-7 ਘਰ ਹੈਗੇ ਜੀ ਪਿਛਾ। ਹਾਂਜੀ। ਉੱਥੇ ਹੋਰ ਬਿਠਾਏ ਬੈਠੇ ਸੀ ਜਿੱਦੇ ਕੱਚੀਆਂ ਲਾਟਾਂ ਦੀ ਜਿਹੜੀਆਂ ਪਹਿਲੋਂ ਹਾਂਜੀ। ਉਹ ਬੈਠੇ ਸੀ। ਸਹੀ ਸਹੀ ਸਹੀ। ਫਿਰ ਪੱਕੀ ਲਾਟ ਸਾਨੂੰ ਹੋਈ, ਸਾਡੀਆਂ ਪਿੱਛੋਂ ਜ਼ਮੀਨਾਂ ਆਈਆਂ, ਅੱਛਾ ਅੱਛਾ ਫਿਰ ਸਾਨੂੰ ਇਹ ਜ਼ਮੀਨ ਪਈ। ਅੱਛਾ, ਇਹ ਵੀ ਤੁਹਾਨੂੰ ਪੁੱਛਦੇ ਆ। ਹੈਂ? ਪਹਿਲਾਂ ਨਾ ਦੱਸੋ, ਪਿਛਲੇ ਪਿੰਡ ਚੱਲਦੇ ਆ ਤੁਹਾਡੇ ਹਾਂ ਹਿੰਦੁਸਤਾਨ 'ਚ ਜਿਹੜਾ ਪਿੰਡ ਸੀ ਤੁਹਾਡਾ, ਹਾਂ, ਕਿਹੜਾ ਪਿੰਡ ਸੀ ਜੀ? ਪਿੰਡ ਸਾਡਾ ਜਨੌਦਾ। ਜਨੋਦਾ। ਹਾਂ, ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਉਹਦੇ ਨਾਲ ਪਿੰਡ ਦੀ ਵੱਡਾ ਜਨੌਦਾ ਹਿੰਦੂਆਂ ਦਾ ਹਾਂਜੀ ਹੈ ਜੀ। ਹਾਂਜੀ। ਤੇ ਉਹਦੇ ਵੱਡਾ ਜਨੌਦਾ ਨਿੱਕਾ ਜਨੌਦਾ ਦੋਵੇਂ ਇਕੱਠੀ ਹਿਸਾਬ ਨਾਲ ਅੱਛਾ ਇਹਦੀ ਥੋੜੀ ਵੇਚਦੀ, ਅੱਛਾ ਅੱਛਾ ਅੱਛਾ। 5-7 ਕਿੱਲਿਆਂ ਦੀ ਵੇਚਦੀ। ਸਹੀ। ਹੋਰ ਉਹਦੇ ਨਾਲ ਕਿਹੜੇ ਪਿੰਡ? ਜਿਹੜਾ ਪਿੰਡ ਦੀ ਗੁਰਥਲੀ ਚ ਉਹ ਵੀ ਜੱਟਾਂ ਦਾ ਸੀ। ਜੱਟਾਂ ਦਾ ਸੀ। ਹਾਂ, ਉਹ ਸਾਤੋਂ ਮੀਰ ਬੰਦਾ ਦੇ ਪੈੜੀਆਂ ਨਾਲ ਪੈੜੀਆਂ ਸਾਡੀਆਂ ਲੱਗਦੀਆਂ ਗਈਆਂ। ਉਹ ਅੱਛਾ, ਪੈਲੀਆਂ ਨਾਲ ਪੈਲੀਆਂ ਲੱਗਦੀਆਂ ਸੀ। ਅੱਛਾ ਜੀ। ਉਹ ਇੱਕ ਪਿੰਡ ਦੀ ਨਾਨੋਵਾਲ, ਹਾਂਜੀ ਹੋਰ ਪਿੰਡ ਤਾਂ ਫਿਰ ਸਾਰੇ ਸਿੱਖਾਂ ਦੇ ਹੀ ਆ, ਹਾਂਜੀ ਹਾਂਜੀ। ਪਰ ਇਹ ਨੇੜੇ ਇਹ ਪਿੰਡ ਦੀ। ਹੂੰ। ਹਾਂ, ਤੇ ਉਹ ਤਹਿਸੀਲ 12-13 ਪਿੰਡਾਂ ਦੇ ਵਿੱਚ ਨਾ ਹਾਂਜੀ। ਪਿੰਡ ਸਾਡਾ ਇੱਕੋ ਹੀ ਜੀ ਮੁਸਲਮਾਨ ਦਾ। ਅੱਛਾ ਜੀ। ਉਹਦੇ ਵਿੱਚ ਉਨੀ ਹੈ ਕਿ ਬਦਾਰੀ ਕਮੂਆਂ ਦੀ, ਹਾਂਜੀ ਉਨੀ ਬਦਾਰੀ ਰਜਪੂਤਾਂ ਦੀ, ਉਨੀ ਵੀ ਗੁੱਜਰਾਂ ਦੀ, ਹੋਰ ਕਮੀ ਕਾਰੀ ਦੀ ਚੂੜੇ ਵੀ ਸੀ ਤੁਹਾਡੇ ਪਿੰਡ ਦੇ ਵਿੱਚ? ਹਾਂ, ਜੁੱਤੀਆਂ ਬਣਾਉਣ ਵਾਲੇ ਚਿਨਾਰ ਵੀ ਸੀ, ਹੂੰ। ਕੱਪੜਾ ਬੁਣਨ ਵਾਲੇ ਜਲਾਏ ਵੀ ਸੀ। ਅੱਛਾ ਜੀ। ਹੋਰ ਜਿਹੜੇ ਨੇ ਲਾਮੇ ਪਿੰਡ, ਹਾਂਜੀ ਲਾਮੇ ਪਿੰਡ ਦੇ ਸਾਨੂੰ 12 ਪਿੰਡਾਂ ਦੇ ਹਿਸਾਬ ਨਾਲ ਸਾਡੇ ਆਪਣਾ ਪਿੰਡ ਹੀ ਸੀ। ਅੱਛਾ ਜੀ, 12 ਪਿੰਡਾਂ ਦੇ ਵਿੱਚ ਤੁਹਾਡਾ ਮੁਸਲਮਾਨਾਂ ਦਾ ਪਿੰਡ ਸੀ। ਹਾਂ। ਤੇ ਸਿੱਖ ਵੀ ਪਿੰਡ ਦੇ ਵਾਹਵਾ ਰਹਿੰਦੇ ਸਨ? ਹੈ ਸਿੱਖ ਵਾਹਵਾ ਰਹਿੰਦੇ ਸਨ ਪਿੰਡ 'ਚ? ਸਾਡੇ ਜੀ ਹਾਂਜੀ। ਨਹੀਂ, ਕਿੰਨੇ ਘਰ ਸੀ? ਸਾਡੇ ਜੀ ਨਹੀਂ ਰਹਿੰਦੇ ਸੀ, ਉਹ ਲਾਮੇ ਰਹਿੰਦੇ ਸੀ। ਬਾਕੀ ਨਾਲ ਦੇ ਪਿੰਡਾਂ 'ਚ ਰਹਿੰਦੇ ਸੀ? ਤੁਹਾਡਾ ਪਿੰਡ ਸਾਰਾ ਮੁਸਲਮਾਨਾਂ ਦਾ? ਪਿੰਡ ਹੀ ਉਹਨਾਂ ਦੇ ਸੀ ਸਾਰੇ। ਹੋਰ ਅੱਛਾ 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 ਅੱਛਾ। ਕਿਵੇਂ ਦਾ ਪਿੰਡ ਸੀ? ਛੋਟਾ ਸੀ ਕਿ ਵੱਡਾ ਸੀ ਪਿੰਡ ਤੁਹਾਡਾ? ਪੂਰਾ ਯਾਰ। ਅੱਛਾ, ਪੂਰਾ ਜਿਹਾ ਪਿੰਡ ਸੀ। ਕਿੰਨੇ ਉਹ- ਲੰਬੜਦਾਰੀਆਂ ਸੀ? ਉਹ ਦੋ ਦੀਆਂ, ਕਿਹੜੇ ਕਿਹੜੇ ਲੰਬੜਦਾਰ ਸੀ? ਗਫੂਰ ਖਾਂ ਹਰਜੂਤ, ਰਾਜਪੂਤ ਸੀ? ਹਾਂਜੀ। ਰੁਕਬੰਦੀ ਗੁੱਜਰ। ਅੱਛਾ, ਗੁੱਜਰ। ਹੂੰ, ਤੁਹਾਡੀ ਕਿਹੜੀ ਬਰਾਦਰੀ ਹੈ? ਸਾਡੀ ਕਮੋ। ਕੰਬੋ। ਸਹੀ ਹੋ ਗਿਆ। ਤੇ ਸਕੂਲ ਵੀ ਹੈ ਸੀ ਪਿੰਡ ਦੇ ਵਿੱਚ? ਨਹੀਂ ਸਕੂਲ ਕੋਈ ਨਹੀਂ ਸੀ? ਨਹੀਂ ਤੇ ਮਸਜਿਦ? ਹੈਗੀ ਸੀ। ਮਸਜਿਦ ਕਿਹੜੀ ਸਾਈਡ ਤੇ ਸੀ? ਲੈਂਦੇ ਪਾਸੇ ਦੀ। ਲਹਿੰਦੇ ਪਾਸੇ ਸੀ। ਹੂੰ, ਪਿੰਡ 'ਚ ਘਰ ਪੱਕੇ ਸਨ ਕਿ ਕੱਚੇ ਸਨ? ਕੱਚੇ ਹੀ ਸੀ ਉਦੋਂ। ਸਾਰੇ? ਬਿਰਲਾ ਬਾਵਾ ਕੋਈ ਹੈ ਨਹੀਂ ਪੱਕਾ, ਤੇ ਕੱਚੇ ਹੀ ਸਾਡੇ। ਤੇ ਮਸਜਿਦ ਪੱਕੀ ਸੀ? ਹਾਂ, ਛੋਟੀ ਜੀ ਦੀ। ਤੁਹਾਡੇ ਬਜ਼ੁਰਗ ਕੀ ਕਰਦੇ ਸੀ ਕੰਮ? ਵਾਹੀ ਕਰਦੇ ਸੀ। ਸਾਰੇ? ਹਾਂ, ਤੁਹਾਡੀ ਉਮਰ ਉਦੋਂ ਕਿੰਨੀ ਸੀ? ਮੇਰੀ 15-16 ਸਾਲਾਂ ਦੀ ਉਮਰ ਦੀ। 15-16 ਸਾਲ ਉਮਰ ਸੀ। ਹਾਂ, ਸਹੀ ਹੋ ਗਿਆ। ਤੇ ਮੰਡੀ ਛੰਡੀ ਕਿੱਥੇ ਜਾਂਦੇ ਸੀ ਤੁਹਾਡੇ ਬਜ਼ੁਰਗ ਲੈ ਕੇ ਸਮਾਨ, ਜਾਂ ਮੱਝਾਂ ਵਗੈਰਾ ਲੈ ਕੇ? ਮੱਝਾਂ ਮੰਡੀ ਤੇ ਲੱਗਦੀ ਲਾਗੇ, ਖੈਰ ਮੰਡੀ ਨਾ ਦਿਓ, ਮੰਡੀ ਦਬਲਾਨ ਦੀ ਹੈ। ਤੇ ਜਿਹੜੀ ਜਿਣਸ ਵੇਚਦੇ ਸੀ ਹਾਂਜੀ, ਉਹ ਵੇਚਦੇ ਘਰਾਂ ਹੀ। ਕਪਾਹ ਹੁਣ ਦੇ 12-14 ਕਿੱਲੇ ਕਪਾਹ ਦੇ ਬੀਜਦੇ ਉੱਥੇ? ਹਾਂ, ਤੇ 12-13 ਕਿੱਲੇ ਕਣਕ ਮਿਰਚਾਂ ਦੇ। ਮਿਰਚਾਂ ਦੇ? ਮਿਰਚਾਂ ਜਾਂਦੀਆਂ ਨੇ ਪਟਿਆਲੇ। ਪਟਿਆਲਾ ਕਿੰਨੀ ਦੂਰ ਸੀ ਤੁਹਾਡੇ ਤੋਂ? ਪਟਿਆਲਾ 7-8 ਮੀਲ। ਜ਼ਿਲ੍ਹਾ ਵੀ ਤੁਹਾਡਾ ਪਟਿਆਲਾ ਹੀ ਸੀ? ਨਾਭਾ ਨਾਭਾ ਸੀ? ਜ਼ਿਲ੍ਹੇ ਨਹੀਂ ਵੀ ਰਿਆਸਤ ਦੀਆਂ। ਅੱਛਾ, ਨਾਭਾ ਸੀ। ਹਾਂ, ਤਹਿਸੀਲ? ਤਹਿਸੀਲ ਭਾਸੋਂ। ਭਾਗਸੋਂ। ਹੂੰ, ਸਹੀ ਹੋ ਗਿਆ। ਅੱਛਾ, ਤੁਸੀਂ ਪਟਿਆਲੇ ਲੈ ਕੇ ਜਾਂਦੇ ਸੀ ਮਿਰਚਾਂ ਵਗੈਰਾ? ਉੱਥੇ ਸਾਡਾ ਉਹਨਾਂ ਨਾਲ ਕਾਰੋਬਾਰ, ਸਾਡਾ ਨਾਲ ਲਿਹਾਜ਼ ਹੀ ਬਣੀ ਹੋਈ ਹੈ ਜੀ। ਲਿਹਾਜ਼ਾਂ ਬਣੀਆਂ ਦੀਆਂ, ਫਿਰ ਜਨਸ ਉੱਥੇ ਜਾਂਦੀ ਜੀ, ਸਕਾ ਲੈਂਦੇ ਜੀ ਉਹ ਤੋੜ ਕੇ। ਹਾਂਜੀ, ਕੋਠਿਆਂ ਦੇ ਪਾ ਕੇ ਸਕਾ ਲੈਂਦੇ। ਸਹੀ ਸਹੀ।
ਸਕਾ ਕੇ ਤੇ ਫਿਰ ਚੌਧਰੀ ਸਾਹਿਬ ਉਹਨਾਂ ਫਿਰ ਗੱਡੀਆਂ 'ਚ ਪਾ ਲੈਣੀਆਂ। ਹਾਂਜੀ। ਸਾਡੇ ਕੋਲ ਤਾਂ ਊਠ ਹੁੰਦਾ ਵੀ ਊਠ ਤੇ ਲੱਦ ਲੈਣੀ ਆ। ਅੱਛਾ, ਊਂਟ ਵੀ ਰੱਖਿਆ ਸੀ। ਊਠ ਦੀ ਸਾਡੀ ਅਲੱਗ ਦਾ ਬਾਈ ਬੜੀ ਡਬਲ ਬਾਈ ਸੀ ਤੁਹਾਡੀ ਸਾਡੀ। ਕਿਹੜੀ ਸਾਈਡ ਤੇ ਜ਼ਮੀਨ ਸੀ? ਸਾਡੀ ਜ਼ਮੀਨ ਦੀ ਪਿੰਡ ਦੇ ਨਾਲ ਗੱਲ ਕੇ ਇੱਕ ਖੂਹ ਲਾਇਆ ਸੀ ਅਸੀਂ ਆਪ। ਖੂਹ ਪਿੰਡ ਦੇ ਨਾਲ ਸੀ? ਹਾਂ, ਚੜ੍ਹਦੀ ਸਾਈਡ ਤੇ ਸੀ ਕਿ ਲਹਿੰਦੀ ਸਾਈਡ ਤੇ? ਲੈਂਦੀ। ਲਹਿੰਦੀ ਸਾਈਡ ਤੇ। ਹਾਂ, ਹੋਰ ਪੈ ਨੇ ਸਾਡੀਆਂ ਦੇ ਚੜ੍ਹਦੇ ਪਾਸੇ ਮਾਲਕੀ ਜਿਹੜੀ ਹੈ ਦੀ ਘਰ ਦੀ। ਹੋਰ ਬਾਉਂਦੇ ਅਸੀਂ ਹੈਗੇ ਸੀ ਜਿਵੇਂ ਹੁਣ ਬਾਉਂਦੇ ਇੱਥੋਂ। ਹਾਂਜੀ। ਹਿੱਸੇ ਠੇਕਿਆਂ ਤੇ ਲੈ ਕੇ। ਅੱਛਾ, ਉੱਥੇ ਹਾਂ। ਆਪਣੀ ਮਾਲਕੀਅਤ ਕਿੰਨੀ ਸੀ? ਮਾਲਕੀ ਸਾਡੀ ਉਦੋਂ ਹੈਗੇ ਜੀ ਅੱਧਾ ਮਰਬਾ ਜ਼ਮੀਨ ਦਾ ਸੀ ਸਾਡਾ। ਅੱਧਾ ਮਰਬਾ। ਹਾਂ। ਸਹੀ ਹੋ ਗਿਆ। ਤੇ ਅੱਗੇ 6-7 ਹੁੰਦੇ ਸੀ, 2 ਊਠ ਹੁੰਦੇ ਸੀ। ਬਾਈ ਬੜੀ ਡਬਲ ਟੀ ਸੀ। ਤੇ ਪਿੰਡ ਦੇ ਵਿੱਚ ਵੀ ਖੂਹ ਆਇਆ ਸਨ ਪਾਣੀ ਪੂਣੀ ਪੀਣ ਵਾਸਤੇ? ਪਿੰਡ 'ਚ ਖੂਹ ਇੱਕ ਸੀ, ਸਾਰਾ ਪਿੰਡ ਖੂਹ ਪਾਣੀ ਉਹ ਖੂਹ ਤੋਂ ਪੀਂਦਾ ਸੀ। ਉਹ ਵਿੱਚ ਘਰ ਸੀ ਪਿੰਡ ਦੇ ਖੂਹ? ਬਖੜਾ ਲਿਓ ਸਾਈਡ ਤੇ? ਹਾਂ, ਬਖੜਾ ਖੂਹ ਦੀ ਉਹ। ਹਾਂਜੀ। ਉੱਥੇ ਬੰਦਾ ਇੱਕ ਛੱਡਿਆ ਦੀ ਦਾਣੇ ਦਿੰਦੇ ਹੁੰਦੇ ਉਹਨੂੰ। ਹਾਂਜੀ। ਉਹਨੇ ਟੰਗਾ ਰੱਖਿਆ ਤੇ ਟੱਗਾ ਇੱਕ। ਹਾਂਜੀ। ਇੱਕ ਵੱਡੀ ਸਾਡੀ ਜਿਵੇਂ ਆਪਾਂ ਖੁਰਲੀਆਂ ਬਣੀਆਂ ਨੇ, ਹਾਂਜੀ। ਜਿਹੜੀ ਖੁਰਲੀ ਬਣੀ ਸੀ ਸੀਮੈਂਟ ਦੀ, ਸਹੀ ਸਹੀ। ਉਹ ਭਰਦਾ ਹੁੰਦਾ ਸੀ। ਹਾਂਜੀ। ਸਾਰਾ ਮਾਲ ਉਹ ਪਾਣੀ ਪੀਂਦਾ ਸੀ ਉੱਥੇ। ਤੇ ਅੰਦਰ ਬਾਹਰ ਹੁੰਦਾ ਸੀ ਉਹ। ਸਹੀ। ਤੇ ਬਾਹਰ ਜਿਹੜੇ ਹੁੰਦੇ ਸੀ ਨਾ ਬਾਹਰੋਂ ਪੀ ਲੈਂਦੇ ਖੂਹਾਂ ਤੇ। ਅੱਛਾ ਅੱਛਾ ਅੱਛਾ। ਹੈਂ ਤੇ ਸਾਰੇ ਉੱਥੇ ਪਾਉਂਦੇ। ਪਿੰਡ ਦੇ ਆਲੇ ਦੁਆਲੇ ਵੀ ਵਾਹਵਾ ਖੂਹ ਸਨ ਡੇਰਿਆਂ ਤੇ? ਕਿਹੜੇ ਕਿਹੜੇ ਡੇਰੇ ਮਸ਼ਹੂਰ ਸਨ? ਡੇਰੇ ਨਹੀਂ ਸੀ ਉੱਥੇ। ਹਾਂਜੀ। ਉੱਥੇ ਖੂਹਾਂ ਦੇ ਬਾਈਆਂ ਦੇ ਵਿੱਚ ਬੰਦੇ ਆਪਣਾ ਕੰਮ ਕਰਦੇ ਸੀ। ਮਾਲ ਡੰਗਰ ਸਾਰਾ ਪਿੰਡ ਹੀ ਹੁੰਦਾ ਸੀ। ਸਹੀ ਹੋ ਗਿਆ, ਸਹੀ ਹੋ ਗਿਆ। ਕਿਸੇ ਬੰਦੇ ਦਾ ਬਾਹਰ ਨਹੀਂ ਹੁੰਦਾ ਸੀ। ਡੇਰਿਆਂ ਦਾ ਐਸੇ ਸਿੱਖਾਂ ਦੇ ਬਣਾਏ ਨੇ। ਅੱਛਾ ਅੱਛਾ ਅੱਛਾ। ਰੈਸ਼ਾਂ ਦੀਆਂ। ਤੁਸੀਂ ਮਾਲ ਡੰਗਰ ਪਿੰਡ 'ਚ ਹੀ ਰੱਖਦੇ ਸੀ? ਦੇਖੋ ਉੱਥੇ ਕੋਈ ਐਵੇਂ ਦੀ ਜਗ੍ਹਾ ਵੀ ਸੀ ਜਿੱਥੇ ਫਿਰ ਬਹਿੰਦੇ ਹੁੰਦੇ ਉੱਥੇ- ਸੀ ਸਾਰੇ ਬਜ਼ੁਰਗ? ਹੈ ਜੀ। ਕੋਈ ਜਿੱਥੇ ਉੱਥੇ ਐਵੇਂ ਦੀ ਜਗ੍ਹਾ ਹੈ ਸੀ ਜਿੱਥੇ ਬਜ਼ੁਰਗ ਇਕੱਠੇ ਹੁੰਦੇ ਸੀ, ਬਹਿੰਦੇ ਸੀ? ਹਾਂ ਜਾਂ ਕੋਈ ਜਿੱਥੇ ਪੰਚਾਇਤ ਫੈਸਲਾ ਕਰਦੀ ਸੀ? ਜੀ ਆ। ਉਹ ਕਿਹੜੀ ਸਾਈਡ ਤੇ ਸੀ? ਉਹ ਪਿੰਡ ਪਹਾੜ ਵਾਲੇ ਪਾਸੇ ਦੀ। ਦਰਖਤ ਰੁੱਖ ਲੱਗੇ ਸੀ ਉੱਥੇ? ਹਾਂ, ਬੜੇ ਬੜੇ ਨਿੰਮ ਲੱਗੇ ਸੀ ਐਡੇ ਮੋਟੇ। ਅੱਛਾ, ਨਿੰਮਾਂ ਦੇ ਦਰਖਤ ਸੀ? ਨਿੰਮ ਤੇ ਇੱਕ ਸਾਈਂ ਬਾਇਆ ਦੀ ਬੰਦਾ ਹੁੱਕਾ ਪਾਣੀ ਭਰਨ ਨੂੰ ਧਰਨ ਨੂੰ ਅੱਛਾ ਅੱਛਾ। ਆਉਣ ਜਾਣ ਨੂੰ ਬੰਦਿਆਂ ਦੀ ਖਿਦਮਤ ਕਰਦਾ ਸੀ। ਮੇਲੇ ਸ਼ੇਲੇ ਵੀ ਲੱਗਦੇ ਸੀ ਪਿੰਡ 'ਚ? ਲੈ, ਨਹੀਂ ਸੀ ਲੱਗਦਾ? ਕੋਈ ਖੇਡਾਂ ਕਿਹੜੀਆਂ ਖੇਡਦੇ ਸੀ ਉੱਥੇ ਖੇਡਾਂ ਕੌਡੀ ਖੇਡਦੇ ਸੀ ਪਿੰਡ ਦੇ ਵਿੱਚ? ਹੂੰ। ਤੁਹਾਡੇ ਪਿੰਡ ਦੇ ਪ੍ਰਧਾਨ ਹੈ ਸਨ? ਪਿੰਡ ਦੇ ਵਿੱਚ ਨਹੀਂ ਖੇਡਦੇ, ਲਾਂਭੇ ਆਪਣਾ ਖੇਡਦੇ। ਮੇਲਾ ਕੋਈ ਲੱਗਣਾ, ਹਾਂਜੀ। ਮੇਲੇ ਚਲੇ ਜਾਣੇ। ਅੱਛਾ, ਜਾਂਦੇ ਸੀ ਤੁਸੀਂ? ਹਾਂ। ਵੇਖਦੇ ਰਹੇ ਹੋ ਮੇਲੇ? ਹੈਂ ਮੇਲੇ ਵੇਖਦੇ ਰਹੇ ਹੋ? ਮੇਲੇ ਬੜੇ। ਕਿਹੜਾ ਮਸ਼ਹੂਰ ਮੇਲਾ ਸੀ ਉਧਰ ਤੁਹਾਡੇ ਨੇੜੇ ਜਿਹੜਾ ਲੱਗਦਾ ਸੀ? ਮੇਲੇ ਦਾ ਕੌਡੀ ਦਾ ਖੇਡਦੇ ਤੇ ਸਾਰੇ ਪਿੰਡਾਂ 'ਚ ਹੀ। ਹਾਂਜੀ। ਹੈ ਜੀ। ਮੇਲੇ ਦੀ 2। ਕਿਹੜੇ ਕਿਹੜੇ? ਇੱਕ ਬਰਛੋਣਾ ਵੱਜਦਾ ਸੀ ਹਾਂਜੀ। ਉੱਥੇ। ਸਹੀ। ਉੱਥੇ ਕੌਡੀ ਖੇਡਦੇ ਚੰਗੀ ਭਲੀ। ਸਹੀ ਹੋ ਗਿਆ। ਹੁਣ ਮੈਨੂੰ ਇਹ ਦੱਸੋ ਕਿ ਜਦੋਂ ਉਜਾੜਿਆਂ ਦਾ ਟਾਈਮ ਆਇਆ, ਹਾਂ। ਤੁਸੀਂ ਤੇ ਉੱਥੇ ਵਾਹੀਆਂ ਕਰਦੇ ਸੀ, ਸਾਰਾ ਕੁਝ ਸੀ ਪਿੰਡ ਦੇ ਵਿੱਚ, ਹੂੰ। ਮਾਲਕੀਅਤ ਵੀ ਸੀ ਆਪਣੀ, ਹਰ ਚੀਜ਼ ਸੀ। ਕਿੱਦਾਂ ਪਿੰਡ ਛੱਡਿਆ? ਅਸੀਂ ਉੱਥੇ ਰਾਤ ਨੂੰ ਸਿੱਖ ਤੇ ਮਿਲ ਕੇ ਹਾਂਜੀ। ਪਹਿਰਾ ਦਿੰਦੇ ਸੀ। ਕੋਈ ਚੂੜੇ ਚਾੜੇ ਨਾਲ ਲੈ ਕੇ ਸਾਨੂੰ ਕਹਿੰਦੇ ਸੀ ਪਹਿਰਾ ਦਿਆ ਕਰੋ। ਪਹਿਰਾ ਕਿਸ ਵਾਸਤੇ ਦਿੰਦੇ ਸੀ? ਹੈ ਜੀ। ਪਹਿਰਾ ਕਿਸ ਵਾਸਤੇ ਦਿੰਦੇ ਸੀ? ਇੱਥੋਂ ਕੋਈ ਬੰਦਾ ਨਾ ਪੈ ਜਾਏ। ਅੱਛਾ, ਪਿੰਡ ਦੇ ਵਿੱਚ? ਬੰਦਾ ਨਾ ਪੈ ਜਾਏ ਸਿੱਖ। ਹਾਂ। ਹਾਂਜੀ। ਅੱਛਾ। ਉਹ 5-7-10 ਦਿਨ ਪਹਿਰਾ ਦਿੰਦੇ ਰਹੇ। ਹਾਂਜੀ। ਹਾਂਜੀ। ਉਹ ਸਿੱਖ ਵੀ ਸਾਨੂੰ ਲਾਉਂਦੇ ਜਿਹੜੇ ਯਾਰ ਦੋਸਤ ਸੀ ਨਾ, ਹਾਂਜੀ। ਉਹ ਕਹਿੰਦੇ ਹੁੰਦੇ ਸੀ ਕੋਈ ਨਹੀਂ, ਕੋਈ ਤੌਖਲਾ ਨਹੀਂ, ਇਹ 4 ਦਿਨ ਦਾ ਰੌਲਾ ਦੀ ਅੱਛੀ ਲੈਣਾ। ਸਿੱਖਾਂ ਦੇ ਨਾਂ ਯਾਦ ਨੇ ਕੋਈ? ਆਹੋ। ਨਾਂ ਦੱਸਣਾ ਕੋਈ ਜਿਹੜੇ ਮਸ਼ਹੂਰ ਸਿੱਖ ਸਨ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ? ਮਦਦ ਫਿਰ ਬੰਦਾ ਕੋਈ ਨਹੀਂ ਕਰ ਗਿਆ ਉੱਥੇ। ਨਹੀਂ, ਜਿਹੜੇ ਪਹਿਲੇ ਤੁਹਾਡਾ ਨਾਲ ਸਾਥ ਦਿੰਦੇ ਰਹੇ ਕਿ ਤੁਹਾਨੂੰ ਤੁਸੀਂ ਇੱਥੇ ਬੈਠੋ, ਤੁਹਾਨੂੰ ਕੋਈ ਨਹੀਂ ਹਿਲਾਉਂਦਾ, ਉਹਨਾਂ ਦੇ ਨਾਂ ਦੱਸੋ ਨਾ। ਉਹਦਾ ਨਾਂ ਵੀ ਇੱਕ ਦਾ ਕਾਕਾ। ਹਾਂਜੀ। ਇੱਕ ਦੀ ਚੰਨਣ ਨੂੰ। ਹਾਂਜੀ।
ਚੰਨਣ ਸਿੰਘ ਹੂੰ ਇਹੋ ਜਿਹੇ ਬੰਦੇ ਫਿਰ ਹੈਗੇ ਵੀ ਹੋਰ ਚਾਰ ਵੀ ਉਹ ਅੱਛਾ ਇਹ ਸਾਨੂੰ ਕਹਿੰਦੇ ਰਹੇ ਹੋ। ਅੱਛਾ ਇਹਨਾਂ ਨੇ ਕਿਹਾ ਤੁਹਾਡੇ ਹਾਂ ਹੱਥ ਕੀਤੀ ਹਾਂ ਬੜੀ ਗੱਲ ਹੈ ਜੀ। ਫਿਰ ਅਸੀਂ ਦਿਨ 'ਚ ਬੂਹੇ 'ਚ ਨੇ ਲਾ ਕੇ ਨਾ ਹਾਂਜੀ ਬਾਹਰ ਨਿਕਲ ਜਾਣਾ, ਹਾਂਜੀ ਪੈੜੀਆਂ 'ਚ ਫਿਰਦਿਆਂ ਰਹਿਣਾ ਡਰਦਿਆਂ। ਅੱਛਾ ਤੇ ਜਿਹੜੀਆਂ ਆਪਣੀਆਂ ਔਰਤਾਂ ਸੀ ਉਹ ਕਿੱਥੇ ਜਾਂਦੀਆਂ ਸੀ? ਸਾਡੇ ਨਾਲ ਹੀ ਧੱਕੇ ਖਾਂਦੇ ਨੇ ਉਹ ਵੀ। ਅੱਛਾ ਜੀ ਪੂਰਾ ਪਿੰਡ ਸਾਈਡ ਤੇ ਨਿਕਲ ਜਾਂਦਾ ਸੀ। ਫਿਰ ਨਿਕਲੇ ਫਿਰ ਤੁਸੀਂ ਕਿੰਨੇ ਦਿਨਾਂ ਬਾਅਦ ਉੱਥੋਂ ਪਿੰਡੋਂ ਨਿਕਲੇ ਹੋ? ਫਿਰ ਸਾਨੂੰ ਲਾਗੇ ਨੇ ਮਾਰਨ ਕੌਣ? ਸਿੱਖ। ਨਾਲ ਦੇ ਪਿੰਡਾਂ ਵਾਲੇ? ਹਮਲਾ ਹੋਇਆ ਤੁਹਾਡੇ ਪਿੰਡ? ਦੱਸੋ ਉਹਦੇ ਬਾਰੇ। ਹਮਲਾ ਹੋਇਆ ਦੁਨੀਆਂ ਭੈਣਾਂ ਨਾਲ ਜਾਂਦੀਆਂ ਦੀਆਂ। ਹਾਂਜੀ ਉਹਨਾਂ ਨੂੰ ਕਹਿੰਦੇ ਉਹ ਇਕੱਠੇ ਹੋ ਸਾਡੇ ਜਣੇ ਹਾਂਜੀ ਤੁਹਾਨੂੰ ਚਾਰ ਕੇ ਆਈਏ ਗੱਡੀ ਅੱਛਾ ਉਸ ਕੱਪ ਛੱਡ ਕੇ ਆਈਏ ਅੱਛਾ ਹੈਂ ਕੰਮ ਦੇ ਵਿੱਚ ਤੁਸੀਂ ਵਗ ਜਿਓ ਫਿਰ ਉਹ ਗੱਡੀ ਚੜ੍ਹ ਜਾਓਗੇ। ਸਹੀ। ਅੱਗੋਂ ਸਰਕਾਰ ਮੇਰੇ ਉਹਨਾਂ ਨੇ ਬਰਸੇ ਬੁਰਸੇ ਫੜ ਲਏ, ਹਾਂਜੀ ਤਲਵਾਰਾਂ ਫੜਨੀਆਂ, ਹਾਂਜੀ ਬਾਰਿਸ਼ ਹੋ ਜਾਣੀ, ਬਾਰਿਸ਼ ਹੋਈ ਸੀ? ਬਾਰਿਸ਼ ਹੋ ਜਾਣੀ ਫਿਰ ਹਾਂਜੀ ਇਹਦਾ ਭੱਜ ਜਾਣਾ। ਅਸੀਂ ਉੱਥੇ ਧੱਕੇ ਖਾਂਦੇ ਰਹਿਣਾ। ਸਹੀ। ਫਿਰ ਜਿਹੜੀਆਂ ਜਵਾਨਾਂ ਕਾਕੀਆਂ ਦੀ ਉਹਨੂੰ ਫੜ ਲੈਂਦੇ ਸੀ ਉਹ। ਫੜ ਲੈਂਦੇ ਸੀ? ਹਾਂ ਤੁਹਾਡੇ ਪਿੰਡ ਦੀਆਂ ਵੀ ਫੜੀਆਂ? ਸਾਡੇ ਪਿੰਡ ਨੇ ਫੜੀਆਂ 3-4 ਫੜੀਆਂ ਦੀਆਂ। ਤੇ ਮੁਸਲਮਾਨਾਂ ਨੇ ਕੋਈ ਨਹੀਂ ਹਿੰਮਤ ਮਾਰੀ? ਮੁਸਲਮਾਨ ਗਾਜੋ ਗਏ ਜੀ ਉਹ। ਉਹਨਾਂ ਕੋ ਮੁਸਲਮਾਨ ਧੱਕੇ ਖਾਂਦੇ ਫਿਰਦੇ, ਰੋਂਦੇ ਭੁੱਖੇ ਮਰਦੇ ਫਿਰਦੇ ਸੀ। ਉਹਨਾਂ ਦੀ ਤਲਵਾਰਾਂ ਦੀਆਂ ਬਰਛੇ ਦੀ। ਤੇ ਜਿੱਥੇ ਸਾਡੇ ਤੋਂ ਪਿਛਾ ਪਿੰਡ ਦੀ ਹਾਂਜੀ ਪਿਛਾ ਪਿੰਡ ਦੀ 4-5 ਇਕੱਠੇ ਹਾਂਜੀ ਸਾਡੀ ਔਲਾਦ ਦੀ ਹਾਂਜੀ ਉਹਨਾਂ ਨੇ ਸਰਕਾਰ ਜਿਹੜੇ ਆਏ ਨੇ ਇਕੱਠੇ ਹੋ ਗਏ ਉਹ ਹਾਂਜੀ ਉਹਨਾਂ ਦੇ ਘਰੋਂ ਨਿਕਲੇ ਨੇ ਹਾਂਜੀ ਗੱਡੇ ਜੋਲੇ ਅਸਲੇ ਵੀ ਉਹਨਾਂ ਕੋਲ ਹੈਗੇ ਸੀ। ਸਹੀ। ਗੱਡੇ ਉਹਨਾਂ ਦੇ ਜਾਂਦੇ ਨੇ ਮੀਲ ਜਾਣਾ ਡੁੱਗਾ ਪਾ ਲੈਣਾ, ਉੱਤੇ ਪਾ ਲੈਣਾ, ਨਿਆਣਿਆਂ ਨੂੰ ਪਾ ਲੈਣਾ ਤੇ ਕੋਲਾਂ ਸਿੱਖ ਕੋਦੇ ਨੇੜੇ ਨਹੀਂ ਉਹਨਾਂ ਦੇ ਆਉਂਦਾ ਸੀ। ਅੱਛਾ ਉਹਨਾਂ ਦੇ ਅਸਲਾ ਸੀ ਕੋਲ? ਅਸਲਾ ਦੀ ਗੱਡੇ ਲੈ ਕੇ ਵੀ ਇੱਥੇ ਵੀ ਆਏ ਨੇ ਫਿਰ ਉਹ। ਹਾਂਜੀ ਗੱਡੇ ਲੈ ਕੇ ਕਈ ਘਰ ਇੱਥੇ ਵੀ ਆਏ ਨੇ। ਅੱਛਾ ਤੇ ਤੁਸੀਂ ਫਿਰ ਉਹਨਾਂ ਦੇ ਨਾਲ ਨਿਕਲੇ ਉੱਥੋਂ? ਤੁਸੀਂ ਉਹਨਾਂ ਨਾਲ ਨਹੀਂ ਨਿਕਲੇ? ਸਾਡੇ ਦਾ ਫਿਰ ਬੱਕਰੀਆਂ ਵਾਂਗ ਬੰਦੇ ਖਿਲ ਗਏ, ਕੋਈ ਇੱਧਰ ਖਿਲ ਗਿਆ, ਕੋਈ ਇੱਧਰ ਖਿਲ ਗਿਆ। ਅੱਛਾ ਪੂਰਾ ਪਿੰਡ ਇੱਕ ਸਾਈਡ ਤੇ ਚਲਾ ਗਿਆ? ਸ਼ਹਿਰ ਤੇ ਨਿਕਲੇ ਤੇ ਕੋਈ ਇੱਧਰ ਨਿਕਲ ਕੇ ਚਾਰ ਗਏ, ਇੱਧਰ ਨਿਕਲ ਕੇ ਪਿੰਡ ਇਕੱਠਾ ਨਿਕਲਿਆ ਫਿਰ। ਅੱਛਾ ਜੀ। ਸਾਡੇ ਦਾ ਇੱਕ ਸਿੱਖ ਸੀ ਹਾਂਜੀ ਜੱਟ ਬੰਬਾਸ਼ ਬੜਾ ਦਿਓ, ਕੀ ਨਾਂ ਸੀ ਉਹਦਾ? ਚੰਨਣ ਸਿੰਘ। ਚੰਨਣ ਸਿੰਘ ਤੁਹਾਡੇ ਪਿੰਡ ਦਾ ਸੀ? ਲਾਗੇ ਸਾਡੇ ਬਸੀਏ ਦੇ ਨਾਲ ਪੈਲੀ ਲੱਗਦੀ ਉਹਦੀ ਅੱਛਾ ਨਾਲ ਪੈਲੀ ਲੱਗਦੀ ਸੀ? ਗੁੱਠੜੀ ਦਾ। ਅੱਛਾ 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 ਜਾਗਰ ਸਿੰਘ ਦਾ ਪੁੱਤ, ਅੱਛਾ ਗੁਰਦਿਆਲ ਸਿੰਘ ਦਾ ਪੁੱਤ। ਸਹੀ। ਚੋਰ ਸੀ ਬੜੇ। ਹੈਂ ਸਹੀ। ਤੂੰ ਕਿਸੇ ਮੱਝਾਂ ਕਰ ਲਈਆਂ ਨਾ ਕਿਸੇ ਦੀਆਂ, ਹਾਂਜੀ ਉਹਦੇ ਕੋਲ ਛੱਡਿਆ ਆ। ਅੱਛਾ ਉਹ ਕਹਿੰਦਾ ਭੱਜ ਜਾ, ਆਪ ਹੀ ਵੇਚਦਾ ਦੀ ਆਪ ਹੀ ਵੱਢਦਾ ਦੀ ਉਹ। ਅੱਛਾ ਐਡਾ ਸੀ ਉਹ ਬੰਦਾ? ਸਹੀ। ਅੱਛਾ ਉਹ ਸਾਡੇ ਲੰਬੜਦਾਰ ਦੀ ਸਬੂਤ ਲੰਬੜਦਾਰ ਦੀ ਗਫੂਰ। ਹਾਂਜੀ ਸਾਡਾ ਉਹਦੇ ਨਾਲ ਬੜਾ ਭਾਈਚਾਰਾ ਸੀ। ਸਹੀ। ਸਹੀ। ਉਹ ਵੀ ਲੜ ਕੇ ਉਹ ਨਾਲ ਚੋਰੀ ਕਰਦਾ ਰਿਹਾ। ਅੱਛਾ ਚੋਰੀ ਕਰਦਾ ਰਿਹਾ, ਮੁਰਗੇ ਜੋੜੇ ਹੋ ਗਏ ਉਹ। ਉਹ ਸਬੂਤ ਦੀਆਂ ਮੱਝਾਂ ਕਾੜੀਆਂ ਸਿੱਖਾਂ ਨੇ ਰਾਤ ਨੂੰ ਕੱਢ ਕੇ ਲੈ ਗਏ। ਸਹੀ। ਰਾਤ ਨੂੰ ਕੱਢ ਕੇ ਲੈ ਗਏ। ਕਈ ਦਿਨ 2-3 ਸਾਲ ਫਿਰਦੇ ਰਹੇ, ਕੋਈ ਨਾ ਚਾਰਾ ਚੱਲਿਆ ਉਹਦਾ ਵੀ। ਸਹੀ। ਸਾਡਾ ਖੂਹ ਦੀ ਲਾਗੇ ਪਿੰਡ ਦੇ ਹਾਂਜੀ ਲਾਗੇ ਆ ਜੇ ਵੇਲੀ ਹੈ, ਇਸ ਨਾਲ ਸਾਡੀ ਮਾਰ ਲਈ ਵੇਲੀ ਸੀ। ਹਾਂਜੀ ਉਹ ਜਾਗਰ ਸਿੰਘ ਆਇਆ ਬੜੇ ਨੌਦੇ ਤੇ ਫੀਮ ਫੂਮ ਲੈਣ, ਸ਼ਰਾਬ ਲੈਣ। ਹਾਂਜੀ ਉਹ ਸਾਡੇ ਖੂਹ ਦੇ ਉੱਤੇ ਮੂੰਹ ਹੱਥ ਧੋ ਕੇ ਜਾਂਦਾ ਹੁੰਦਾ ਸੀ। ਹਾਂਜੀ ਉਹ ਲੰਬੜਦਾਰ ਦੀ ਜਿਹੜਾ ਨਾ ਹਾਂਜੀ ਸਾਡੇ ਬੇਲੀ ਦੇ ਕੋਲ ਲੰਘਣ ਗਿਆ ਉਹ ਸਿੱਖ, ਹਾਂਜੀ ਉਹਨੇ
ਉਹਦੇ ਬਰਸਾ ਮਾਰਿਆ ਇੱਥੇ ਰੱਖ ਕੇ। ਨੰਬਰਦਾਰ ਨੇ ਹਾਂ ਉਹਦੇ? ਹਾਂ। ਹੂੰ। ਉਹ ਭੱਜ ਕੇ ਜਾ ਕੇ ਸਾਡੇ ਅੰਦਰ ਜਾ ਕੇ ਬੂਹਾ ਖੋਲ ਕੇ ਅੰਦਰ ਕੁੰਡਾ ਲਾ ਲਿਆ। ਉਹਨੇ? ਹੂੰ। ਹੂੰ ਹੂੰ। ਕੁੰਡਾ ਲਾਇਆ ਨਾ ਲੰਬੜਾ ਬੂਹਾ ਭੰਨੇ। ਹਾਂਜੀ ਸਾਡੇ ਭਰਾ ਜਿਹੜੇ ਵੱਡੇ ਸੀ ਦੋ, ਹਾਂਜੀ। ਉਹਨਾਂ ਨੇ ਜਾ ਕੇ ਆਖਿਆ ਚਾਚਾ ਹੁਣ ਨਾ ਮਾਰੀ। ਹੂੰ। ਚਾਚਾ ਕਹਿੰਦੇ ਸੀ ਸਹੀ ਚਾਚਾ ਹੁਣ ਨਾ ਮਾਰੀ। ਉਹਦਾ ਵੀ ਸਾਡੇ ਨਾਲ ਪੀਚ ਬੜਾ ਸੀ ਜਾਣਾ, ਸਹੀ। ਹੁਣ ਨਾ ਮਾਰੀ। ਹੂੰ ਹੂੰ। ਛੋਲੇ ਬਾਹਰ ਨਹੀਂ ਦਿੱਤੇ, ਫਿਰ ਹੂੰ। ਮਾਰ ਨਹੀਂ ਦਿੱਤਾ ਉਹਨਾਂ ਨੂੰ, ਅੱਛਾ ਮਾਰ ਨਹੀਂ ਦਿੱਤਾ। ਚਲਿਆ ਗਿਆ ਉਹ। ਇਹਨਾਂ ਨੇ ਮੁੜ ਕੇ ਉਹਨਾਂ ਨੂੰ ਮਾਪਿਆਂ ਨੂੰ ਸੁਣਿਆ ਕਰਦਾ। ਹੂੰ ਆਪ ਇਹਨਾਂ ਪੱਟੀਆਂ ਛੱਟੀਆਂ ਬੰਨੀਆਂ, ਹੂੰ ਹੂੰ। ਅੰਦਰ ਇੰਨਾ ਛੱਪੜ ਲੱਭਾ ਪਿਆ, ਰਾਤ ਨੂੰ ਨਿਕਲਿਆ ਅੱਛਾ। ਤੇ ਦੁੱਧ ਦੇ ਘਿਓ ਪਿਆਇਆ, ਦੁੱਧ ਦੇ ਘਿਓ ਪਿਆਇਆ। ਅੱਛਾ ਉਹਨੂੰ ਉਹ ਆ ਗਏ ਹਾਂਜੀ ਨਾਲ, ਉਹਦੀ ਮਾਂ ਵੀ ਆ ਗਈ। ਸਹੀ। ਉਹ ਡਾਇਗਾ ਚੁੱਕ ਕੇ ਹੂੰ ਹੂੰ। ਸਾਨੂੰ ਚੰਨਣ ਸੁਗਾ ਦਾ ਆ ਪੁੱਤਰ ਗੱਲ ਹੈ, ਅੱਗੇ ਮੇਰੇ 2 ਪੁੱਤ ਸੀ, ਹੂੰ। 7 ਪੁੱਤ ਤੁਸੀਂ ਹੁਣ। ਅੱਛਾ। ਸ਼ਾਇਦ ਖੁੱਲੀਆਂ ਮੱਝਾਂ ਛੱਡ ਕੇ ਤੇ ਊਠ ਰਾਤ ਨੂੰ ਬਾਹਰ ਬੰਨਿਆ ਕਰੋ ਹਵਾ ਦੇ ਵਿੱਚ, ਤੁਹਾਨੂੰ ਛੇੜਦਾ ਨਹੀਂ ਕੋਈ। ਅੱਛਾ ਉਦੋਂ ਉਜਾੜੇ ਪੈ ਗਏ ਸੀ? ਅੱਛਾ ਪੈ ਉਹਨੇ ਗਏ। ਇਹ ਫਿਰ ਗੱਲ ਕੀਤੀ ਤਾਂ? ਨਹੀਂ ਜਾਲੇ ਪਏ ਨਹੀਂ ਉਦੋਂ, ਅੱਛਾ ਜਾਲੇ ਪਏ ਕੋਈ ਖੁਸ਼ੀਆਂ ਕਿ ਮਗਰੋਂ। ਅੱਛਾ 6 ਮਹੀਨੇ ਬਾਅਦ। ਹਾਂ ਅੱਛਾ ਤੁਹਾਨੂੰ ਉਹਨੇ ਕਿਹਾ ਵੀ ਤੁਸੀਂ ਮੇਰੇ ਪੁੱਤਰ ਹੋ? ਇਹ ਪੁੱਤਰੋ ਮੇਰੇ ਤੇ ਖੁੱਲਾ ਮਾਲ ਛੱਡ ਕੇ ਸੌਂ ਆਰਾਮ ਨਾਲ। ਅੱਛਾ ਤੁਹਾਡਾ ਕੋਈ ਨਹੀਂ ਛੇੜਦਾ? ਅਜਾ ਮਾਲ ਵੀ ਆ ਇੱਧਰ ਬੈਠਾ, ਇੱਥੇ ਬੋਟਿਆਂ ਨੂੰ ਬਾਹਰ ਕੱਢ ਕੇ ਵਹਾ ਦੇਣਾ। ਹੂੰ ਹੂੰ। ਉਹ ਆ ਕੋਲ ਮੰਜੀ ਡਾਲੇ ਨੇ, ਹਾਂਜੀ ਆਖਿਆ ਕੋਈ ਨਾ ਮੰਜੀ ਡਾਇਆ ਕਰੋ, ਸਹੀ। ਮੈਨੂੰ ਕੋਈ ਨਹੀਂ ਛੇੜਦਾ ਮੇਰੇ ਜਿਉਂਦੇ ਜਿਉਂਦੇ। ਅੱਛਾ ਅੱਛਾ। 6 ਕੁ ਮਹੀਨਾ ਨਾਲ ਹੱਲਾ ਪੈ ਗਿਆ, ਹੂੰ। ਹੱਲਾ ਪੈ ਗਿਆ। ਬੰਦੇ ਸਾਡੇ ਜਿਹੜੇ ਪਿੰਡ ਦੇ ਆਏ ਸੀ ਸਾਰੇ, ਕੋਈ 4 ਐਂ ਨਿਕਲ ਗਿਆ, ਕੋਈ ਐਂ ਨਿਕਲ ਗਿਆ, ਕੋਈ ਐਂ ਨਿਕਲ ਗਿਆ। ਹਾਂਜੀ ਸਾਡਾ ਭਰਾ ਵੀ ਇੱਕ ਵੱਡਾ, ਹਾਂਜੀ। ਉਹ ਵੀ ਆਪਣੇ ਟੱਬਰ ਨੂੰ ਲੈ ਕੇ ਆਪਣੇ ਸਹੁਰਿਆਂ ਦੇ ਚਲਿਆ ਗਿਆ ਵੀ ਚਲੋ ਮਿਲ ਕੇ ਆਉਣੇ ਆ। ਕਿਹੜਾ ਪਿੰਡ ਸੀ ਸਹੁਰਿਆਂ ਦਾ? ਹਾਂਜੀ ਕਿਹੜਾ ਪਿੰਡ ਸੀ ਉਹਨਾਂ ਦਾ ਸਹੁਰਿਆਂ ਦਾ? ਉਹਨਾਂ ਪਿੰਡ ਦੇ ਮਸ਼ੀਨਗਨ ਵੱਜਦਾ ਪਿਆ। ਅੱਛਾ ਮਸੀਂਗਣ। ਹੂੰ ਅੱਛਾ ਜੀ। ਉਹ ਫਿਰ ਮੁੜ ਕੇ ਨਹੀਂ ਸਾਡੇ ਬੱਠੇ ਲੱਗੇ ਆ। ਭਰਾ ਸਾਡਾ ਆ ਗਿਆ ਇੱਧਰ, ਉਹ ਜਿਹੜੀ ਭਰਜਾਈ ਸਾਡੀ ਨਾਲ ਏਡਾ ਬੱਚਾ ਦੀ, ਭਾਈ ਫਿਰ ਤੁਹਾਡਾ ਕਿੱਧਰ ਚਲੇ ਗਏ? ਇੱਥੇ ਆ ਗਿਆ, ਕੰਪ ਦੇ ਵਿੱਚ ਵੜ ਗਿਆ। ਅੱਛਾ ਕੰਪ ਦੇ ਵਿੱਚ ਆ ਕੇ ਗੱਡੀ ਹੋ ਗਈ ਪੂਰੀ, ਲਾਹੌਰ ਆ ਗਏ। ਅੱਛਾ ਇਹ ਵੀ ਮੈਂ ਪੁੱਛਦਾ ਤੁਹਾਨੂੰ, ਪਹਿਲੇ ਤੁਸੀਂ ਇਹ ਦੱਸੋ ਤੁਸੀਂ ਕਿੱਦਾਂ ਨਿਕਲੇ ਉੱਥੋਂ? ਅਸੀਂ ਵੀ ਤੁਹਾਨੂੰ ਦੱਸਦੇ ਹਾਂ ਨਾ। ਹਾਂਜੀ ਸਾਨੂੰ ਫਿਰ ਭਰਾ ਜਿਹੜਾ ਸਾਡਾ ਵੱਡੇ ਦੇ ਦੋ ਉਹ ਸਾਡਾ ਪਿਓ, ਹਾਂਜੀ। ਇਹ ਲਾਮੇ ਨਿਕਲ ਗਏ ਪਿੰਡ ਦੀ ਇੱਕ ਬਖਸ਼ੀ ਵਾਲਾ ਸਰਦਾਰਾਂ ਦਾ, ਹਾਂ ਉੱਥੇ ਜਾ ਵੜੇ। ਸਹੀ ਸਹੀ। ਉਹ ਸਰਦਾਰਾਂ ਦੀ ਵਾਹੀ ਕਰਦੇ ਮੁਸਲਮਾਨ ਬੜੀ। ਹਾਂ ਹਾਂ। ਉਹਨਾਂ ਨੇ ਆਖਿਆ ਵੀ ਆ, ਉਹਨਾਂ ਦੀ ਮੁਨਸ਼ੀ ਨੇ ਆਖਿਆ ਜੀ ਇਹ ਬੰਦੇ ਮੁਸਲਮਾਨ ਆ ਗਏ ਨੇ। ਵਜ਼ੀਰ ਸਾਹਿਬ ਸੀ ਉਹਦਾ, ਉਹਨੂੰ ਆਖਿਆ ਜੀ ਆਹ ਬੰਦੇ ਆ ਗਏ ਨੇ, ਆਖਣਗੇ ਵਾਹੀ ਕਰਨਗੇ ਆਪਣੀ। ਹੂੰ ਹੂੰ। ਉੱਥੇ ਰਹੇ ਉਹ